ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ $10,000 ਤੱਕ ਦੇ ਜੋ ਸਟੂਡੈਂਟ ਲੋਨ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਤੇ $20,000 ਤੱਕ ਜਿਨ੍ਹਾਂ ਨੇ ਪੈਲ ਗ੍ਰਾਂਟਸ ਲੋਨ ਲਏ ਹੋਏ ਹੈਗੇ ਆ। ਤੇ ਨਾਲ ਦੀ ਨਾਲ ਦਸੰਬਰ 31 ਤੱਕ ਜੋ ਪੇਮੈਂਟਸ ਆ ਉਹ ਵੀ ਉਹਨਾਂ ਦੇ ਉੱਤੇ ਪੌਜ਼ ਕਰ ਦਿੱਤਾ ਹੈ। ਯੂਐਸ ਸੈਕਟਰੀ ਆਫ ਐਜੂਕੇਸ਼ਨ ਮੇਗਲ ਕਾਰਡਰਨਾ ਨੇ ਕਿਹਾ ਵੀ ਅਸੀਂ ਜੋ ਕਿਹਾ ਸੀ ਅਸੀਂ ਉਹ ਪੂਰਾ ਕਰਨ ਜਾ ਰਹੇ ਹਾਂ, ਜਿਹਦੇ ਨਾਲ 43 ਮਿਲੀਅਨ ਬੋਰੋਵਰਸ ਨੂੰ ਫਾਇਦਾ ਹੋਵੇਗਾ ਤੇ 20 ਮਿਲੀਅਨ ਦਾ ਪੂਰੀ ਤਰ੍ਹਾਂ ਜੋ ਕਰਜ਼ਾ ਆ ਉਹ ਕਰਜ਼ੇ ਤੋਂ ਸਟੂਡੈਂਟ ਲੋਨ ਤੋਂ ਮੁਕਤ ਹੋ ਜਾਣਗੇ। ਬਿਲਕੁਲ ਬੜੇ ਚਿਰ ਦੀ ਚਰੋਖੀ ਮੰਗ ਜਿਹੜੀ ਇਹ ਵਿਦਿਆਰਥੀਆਂ ਦੇ ਦੁਆਰਾ ਸਟੂਡੈਂਟਸ ਲੋਨਸ ਦੀ ਮਾਰ ਹੇਠ ਜਿਹੜੇ ਚੱਲ ਰਹੇ ਆ ਉਹਨਾਂ ਦੁਆਰਾ ਸੀਗਾ। ਸੋ ਇਹ ਕੋਈ ਪਹਿਲੀ ਰੀ ਨਹੀਂ ਆ ਵੀ ਸਰਕਾਰ ਨੇ ਲੋਨਸ ਜਿਹੜੇ ਉਹ ਮਾਫ ਕੀਤੇ। ਹੁਣ ਆਪਾਂ ਰੀਸੈਂਟਲੀ ਪੀਪੀਪੀ ਲੋਨਸ ਦੇ ਵਿੱਚ ਜਿਹੜਾ ਉਹ ਦੇਖਿਆ ਮਿਲੀਅਨਸ ਆਫ ਡਾਲਰਸ ਦੇ ਬਹੁਤ ਸਾਰੀਆਂ ਕੰਪਨੀਆਂ ਦੇ, ਕਈਆਂ ਦੇ ਥੋੜੇ, ਕਈਆਂ ਦੇ ਜ਼ਿਆਦਾ ਜਿਹੜੇ ਆ ਉਹ ਉੱਥੇ ਮਾਫ ਹੋਏ ਆ। ਸੋ ਸਟੂਡੈਂਟ ਲੋਨਸ ਨੂੰ ਲੈ ਕੇ ਚਰੋਖੇ ਮੰਗ ਜਿਹੜੀ ਇਹ ਚੱਲ ਰਹੀ ਸੀ। ਉਹ ਤਾਂ ਮੰਗ ਇਹ ਸੀਗੀ ਵੀ ਸਾਰੇ ਦੇ ਸਾਰੇ ਹੀ ਜਿਹੜੇ ਆ ਉਹ ਮਾਫ ਕਰ ਦਿੱਤੇ ਜਾਣ, ਪਰ ਉਸ ਪਾਸੇ ਵੱਲ ਨੂੰ ਗੱਲ ਤਾਂ ਜਿਹੜੀ ਉਹ ਨਹੀਂ ਹੋਈ। ਸੋ ਜਿਹਨਾਂ ਨੇ ਕਾਲਜਿਸ ਨੂੰ ਗਏ ਆ ਪੈਲ ਗ੍ਰਾਂਟਸ ਦੇ ਉੱਤੇ ਉਹਨਾਂ ਦੇ $20,000 ਦੇ ਜਿਹੜੇ ਲੋਨਸ ਆ ਉਹ ਮਾਫ ਹੋਣਗੇ, ਡੈਟ ਜਿਹੜੇ ਮਾਫ ਹੋਣਗੇ। ਤੇ ਜਿਹੜੇ ਪੈਲ ਗ੍ਰਾਂਟਸ ਤੋਂ ਬਗੈਰ ਜਿਨ੍ਹਾਂ ਨੂੰ ਨਹੀਂ ਮਿਲੀਆਂ ਪੈਲ ਗ੍ਰਾਂਟਸ ਉਹਨਾਂ ਦੇ $10,000 ਤੱਕ ਦਾ ਫੋਰਗਿਵਨੈਸ ਉਹਨਾਂ ਤੱਕ ਹੀ ਅਪਲਾਈ ਜਿਹੜੀ ਉਹ ਹੋਊਗੀ ਜਿਹੜੀ $2.25 ਤੋਂ ਘੱਟ ਇਨਕਮ ਵਾਲੇ ਹੋਣਗੇ। ਸੋ ਹੁਣ ਇਹ ਨਹੀਂ ਦੱਸਿਆ ਵੀ ਉਹ ਹਾਊਸ ਹੋਲਡ ਦੀ ਆ, ਇਕੱਲੇ ਦੀ ਇੰਡੀਵਿਜੂਅਲ ਦੀ ਆ ਜਾਂ ਫੈਮਿਲੀ ਵਾਲੀ ਜਿਹੜੀ ਆ ਉਹ $2.25 ਜਿਹੜੀ ਉਹ ਹੋਵੇ। ਸੋ ਟਵਿੱਟਰ ਦੇ ਉੱਤੇ ਇਹਨਾਂ ਨੇ ਇਸ ਦਾ ਐਲਾਨ ਜਿਹੜਾ ਉਹ ਕੀਤਾ ਸੀ ਕੱਲ ਪਰਸੋਂ ਦੀ, ਇਸ ਹਫਤੇ ਦੇ ਸ਼ੁਰੂਆਤ ਤੋਂ ਹੀ ਜਿਹੜੀ ਇਸ ਦੀ ਮੰਗ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ। ਇੰਡੀਵਿਜੂਅਲ ਦੀ ਇਨਕਮ 1,25,000 ਤੋਂ ਥੱਲੇ ਹੋਣੀ ਚਾਹੀਦੀ ਆ ਤੇ ਜੇ ਉਹ ਮੈਰਿਡ ਹੋ ਗਿਆ ਹਸਬੈਂਡ ਐਂਡ ਵਾਈਫ ਆ ਤੇ 2.5 ਲੱਖ ਤੋਂ ਥੱਲੇ ਹੋਣੀ ਚਾਹੀਦੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ $10,000 ਤੱਕ ਦੇ ਜੋ ਸਟੂਡੈਂਟ ਲੋਨ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਤੇ $20,000 ਤੱਕ ਜਿਨ੍ਹਾਂ ਨੇ ਪੈਲ ਗ੍ਰਾਂਟਸ ਲੋਨ ਲਏ ਹੋਏ ਹੈਗੇ ਆ ਤੇ ਨਾਲ ਦੀ ਨਾਲ ਦਸੰਬਰ 31 ਤੱਕ ਜੋ ਪੇਮੈਂਟਸ ਆ ਉਹ ਵੀ ਉਹਨਾਂ ਦੇ ਉੱਤੇ ਪੌਜ਼ ਕਰ ਦਿੱਤਾ ਹੈ। ਯੂਐਸ ਸੈਕਟਰੀ ਆਫ ਐਜੂਕੇਸ਼ਨ ਮੇਗਲ ਕਾਰਡਰਨਾ ਨੇ ਕਿਹਾ ਵੀ ਅਸੀਂ ਜੋ ਕਿਹਾ ਸੀ ਅਸੀਂ ਉਹ ਪੂਰਾ ਕਰਨ ਜਾ ਰਹੇ ਹਾਂ, ਜਿਹਦੇ ਨਾਲ 43 ਮਿਲੀਅਨ ਬੋਰੋਵਰਸ ਨੂੰ ਫਾਇਦਾ ਹੋਵੇਗਾ ਤੇ 20 ਮਿਲੀਅਨ ਦਾ ਪੂਰੀ ਤਰ੍ਹਾਂ ਜੋ ਕਰਜ਼ਾ ਆ ਉਹ ਕਰਜ਼ੇ ਤੋਂ ਸਟੂਡੈਂਟ ਲੋਨ ਤੋਂ ਮੁਕਤ ਹੋ ਜਾਣਗੇ। ਬਿਲਕੁਲ ਬੜੇ ਚਿਰ ਦੀ ਚਰੋਖੀ ਮੰਗ ਜਿਹੜੀ ਇਹ ਵਿਦਿਆਰਥੀਆਂ ਦੇ ਦੁਆਰਾ ਸਟੂਡੈਂਟਸ ਲੋਨਸ ਦੀ ਮਾਰ ਹੇਠ ਜਿਹੜੇ ਚੱਲ ਰਹੇ ਆ ਉਹਨਾਂ ਦੁਆਰਾ ਸੀਗਾ। ਸੋ ਇਹ ਕੋਈ ਪਹਿਲੀ ਰੀ ਨਹੀਂ ਆ ਵੀ ਸਰਕਾਰ ਨੇ ਲੋਨਸ ਜਿਹੜੇ ਉਹ ਮਾਫ ਕੀਤੇ। ਹੁਣ ਆਪਾਂ ਰੀਸੈਂਟਲੀ ਪੀਪੀਪੀ ਲੋਨਸ ਦੇ ਵਿੱਚ ਜਿਹੜਾ ਉਹ ਦੇਖਿਆ ਮਿਲੀਅਨਸ ਆਫ ਡਾਲਰਸ ਦੇ ਬਹੁਤ ਸਾਰੀਆਂ ਕੰਪਨੀਆਂ ਦੇ, ਕਈਆਂ ਦੇ ਥੋੜੇ, ਕਈਆਂ ਦੇ ਜ਼ਿਆਦਾ ਜਿਹੜੇ ਆ ਉਹ ਉੱਥੇ ਮਾਫ ਹੋਏ ਆ। ਸੋ ਸਟੂਡੈਂਟ ਲੋਨਸ ਨੂੰ ਲੈ ਕੇ ਚਰੋਖੇ ਮੰਗ ਜਿਹੜੀ ਇਹ ਚੱਲ ਰਹੀ ਸੀ। ਉਹ ਤਾਂ ਮੰਗ ਇਹ ਸੀਗੀ ਵੀ ਸਾਰੇ ਦੇ ਸਾਰੇ ਹੀ ਜਿਹੜੇ ਆ ਉਹ ਮਾਫ ਕਰ ਦਿੱਤੇ ਜਾਣ, ਪਰ ਉਸ ਪਾਸੇ ਵੱਲ ਨੂੰ ਗੱਲ ਤਾਂ ਜਿਹੜੀ ਉਹ ਨਹੀਂ ਹੋਈ। ਸੋ ਜਿਹਨਾਂ ਨੇ ਕਾਲਜਿਸ ਨੂੰ ਗਏ ਆ ਪੈਲ ਗ੍ਰਾਂਟਸ ਦੇ ਉੱਤੇ ਉਹਨਾਂ ਦੇ $20,000 ਦੇ ਜਿਹੜੇ ਲੋਨਸ ਆ ਉਹ ਮਾਫ ਹੋਣਗੇ, ਡੈਟ ਜਿਹੜੇ ਮਾਫ ਹੋਣਗੇ। ਤੇ ਜਿਹੜੇ ਪੈਲ ਗ੍ਰਾਂਟਸ ਤੋਂ ਬਗੈਰ ਜਿਨ੍ਹਾਂ ਨੂੰ ਨਹੀਂ ਮਿਲੀਆਂ ਪੈਲ ਗ੍ਰਾਂਟਸ ਉਹਨਾਂ ਦੇ $10,000 ਤੱਕ ਦਾ ਫੋਰਗਿਵਨੈਸ ਉਹਨਾਂ ਤੱਕ ਹੀ ਅਪਲਾਈ ਜਿਹੜੀ ਉਹ ਹੋਊਗੀ ਜਿਹੜੀ $2.25 ਤੋਂ ਘੱਟ ਇਨਕਮ ਵਾਲੇ ਹੋਣਗੇ। ਸੋ ਹੁਣ ਇਹ ਨਹੀਂ ਦੱਸਿਆ ਵੀ ਉਹ ਹਾਊਸ ਹੋਲਡ ਦੀ ਆ, ਇਕੱਲੇ ਦੀ ਇੰਡੀਵਿਜੂਅਲ ਦੀ ਆ ਜਾਂ ਫੈਮਿਲੀ ਵਾਲੀ ਜਿਹੜੀ ਆ ਉਹ $2.25 ਜਿਹੜੀ ਉਹ ਹੋਵੇ। ਸੋ ਟਵਿੱਟਰ ਦੇ ਉੱਤੇ ਇਹਨਾਂ ਨੇ ਇਸ ਦਾ ਐਲਾਨ ਜਿਹੜਾ ਉਹ ਕੀਤਾ ਸੀ ਕੱਲ ਪਰਸੋਂ ਦੀ, ਇਸ ਹਫਤੇ ਦੇ ਸ਼ੁਰੂਆਤ ਤੋਂ ਹੀ ਜਿਹੜੀ ਇਸ ਦੀ ਮੰਗ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ। ਇੰਡੀਵਿਜੂਅਲ ਦੀ ਇਨਕਮ 1,25,000 ਤੋਂ ਥੱਲੇ ਹੋਣੀ ਚਾਹੀਦੀ ਆ ਤੇ ਜੇ ਉਹ ਮੈਰਿਡ ਹੋ ਗਿਆ ਹਸਬੈਂਡ ਐਂਡ ਵਾਈਫ ਆ ਤੇ 2.5 ਲੱਖ ਤੋਂ ਥੱਲੇ ਹੋਣੀ ਚਾਹੀਦੀ ਆ।